ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮਾਂਗੜ ਤੇ ਤੁਸੀਂ ਦੇਖ ਰਹੇ ਹੋ ਵਿੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ ਸਪੈਸ਼ਲ ਪ੍ਰੋਗਰਾਮ ਦੂਜਾ ਪੱਖ ਦੇ ਵਿੱਚ ਤੇ ਵਿਚਾਰਾਂਗੇ ਜੀ ਆਸਟ੍ਰੇਲੀਆ ਇੰਡੀਆ ਦੇ ਮਸਲੇ ਤੇ ਇਹਨਾਂ ਮਸਲਿਆਂ ਦੇ ਉੱਤੇ ਵਿਚਾਰ ਚਰਚਾ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਸੀਨੀਅਰ ਜਰਨਲਿਸਟ ਐਡੀਲੇਡ ਤੋਂ ਮਿੰਟੂ ਬਰਾੜ ਜੀ। ਕਰਦੇ ਹਾਂ ਜੀ ਸਵਾਗਤ। ਮਿੰਟੂ ਬਰਾੜ ਜੀ, ਸਵਾਗਤ ਹੈ ਤੁਹਾਡਾ ਵਿੰਡੋਜ਼ ਟੀਵੀ ਤੇ। ਸਤਿ ਸ਼੍ਰੀ ਅਕਾਲ ਹਰਜਿੰਦ ਜੀ ਤੇ ਸਾਰੇ ਹੀ ਵਿੰਡੋਜ਼ ਟੀਵੀ ਦੇਖਣ ਵਾਲੇ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਮੀਦ ਆ ਸਾਰੇ ਚੜ੍ਹਦੀ ਕਲਾ ਚ ਹੋਣਗੇ। ਮਿੰਟੂ ਬਰਾੜ ਜੀ, ਐਡੀਲੇਡ ਦਾ ਮੌਸਮ ਕਿਵੇਂ ਹੈ ਜੀ? ਬ੍ਰਿਸਬੇਨ ਦੇ ਵਿੱਚ ਤਾਂ ਕਾਫੀ ਸਮੇਂ ਤੋਂ ਬਾਰਿਸ਼ ਦਾ ਮਾਹੌਲ ਬਣਿਆ ਹੋਇਆ, ਗਰਮੀ ਵੀ ਬਹੁਤ ਪੈ ਰਹੀ ਹੈ ਪਰ ਬਿਲਕੁਲ ਜੀ, ਇੱਥੇ ਵੀ ਬੱਦਲਵਾਈ ਬਣੀ ਹੋਈ ਆ। ਕਾਫੀ 2 ਦਿਨਾਂ ਦਾ ਗਰਮ ਸੀ ਪਰ ਐਤਕੀ ਉਵੇਂ ਗਰਮੀ ਨਹੀਂ ਆਈ ਜਿਹੜੀ ਗਰਮੀ ਨੂੰ ਆਪਾਂ ਉਡੀਕਦੇ ਆ ਉਹ ਨਹੀਂ ਹੈ। ਅੱਜ ਵੀ ਜਿਹੜਾ ਟੈਂਪਰੇਚਰ 30-32 ਡਿਗਰੀ ਗਿਆ ਪਰ ਹੁਣ ਬਹੁਤ ਹੀ ਜਿਹੜੀ ਸੰਘਣੀ ਬੱਦਲਵਾਈ ਹੋਈ ਆ। ਭਾਵੇਂ ਮੀਂਹ ਦੇ ਹਜੇ ਕੋਈ ਅਸਾਰ ਨਹੀਂ ਦਿਖਦੇ ਪਰ ਫਿਰ ਵੀ ਸੂਰਜ ਨਾਲ ਜਿਹੜੀ ਲੁਕ ਛਿਪੀ ਜਾ ਰਹੀ ਆ ਜੀ। ਗੱਲ ਕਰਦੇ ਹਾਂ ਜੀ ਆਸਟ੍ਰੇਲੀਆ ਦੀ। ਆਸਟ੍ਰੇਲੀਆ ਦੇ ਵਿੱਚ 3 ਜਿਹੜੀਆਂ ਡੋਜ਼ਸ ਹੈਗੀਆਂ ਨੇ ਜੀ, ਉਹਨਾਂ ਨੂੰ ਕਹਿ ਰਹੇ ਅੱਗੇ ਜਾ ਕੇ ਮੈਂਡੇਟਰੀ ਕੀਤੀਆਂ ਜਾਣਗੀਆਂ ਤਾਂ ਕਿ ਜਦੋਂ ਕੋਈ ਬੰਦਾ 3 ਡੋਜ਼ ਲਗਵਾ ਲੇਗਾ ਤਾਂ ਸਰਟੀਫਾਈਡ ਮੰਨਿਆ ਜਾਵੇਗਾ। ਪਹਿਲਾਂ 2 ਡੋਜ਼ ਨਾਲ ਹੀ ਕੰਮ ਸਰਦਾ ਸੀ ਪਰ ਹੁਣ ਤੀਜੀ ਡੋਜ਼ ਨੂੰ ਵੀ ਇਹ ਮਾਨਤਾ ਦੇਣ ਨੂੰ ਕਹਿ ਰਹੇ ਆ ਜੀ ਕਿ 3 ਡੋਜ਼ਸ ਜਦੋਂ ਬੰਦੇ ਦੇ ਲੱਗਦੀਆਂ ਉਦੋਂ ਹੀ ਉਹਨੂੰ ਸਰਟੀਫਾਈਡ ਮੰਨਿਆ ਜਾਵੇਗਾ। ਇਸ ਦੇ ਸੰਦਰਭ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਕਾਫੀ ਜਿਹੜੇ ਹੈਗੇ ਨੇ ਪ੍ਰਦਰਸ਼ਨ ਹੋ ਰਹੇ ਨੇ ਜੀ। ਕੈਨਬਰਾ ਦੇ ਵਿੱਚ ਵੀ ਪ੍ਰਦਰਸ਼ਨ ਹੋ ਰਿਹਾ। ਆਸਟ੍ਰੇਲੀਆ ਦੀ ਨਹੀਂ ਗੱਲ ਕਰ ਰਹੀ, ਨਾਲ ਹੀ ਜੇਕਰ ਗੱਲ ਕੀਤੀ ਜਾਵੇ ਨਿਊਜ਼ੀਲੈਂਡ, ਅਮਰੀਕਾ, ਕੈਨੇਡਾ, ਚਾਰੇ ਪਾਸੇ ਐਂਟੀ ਵੈਕਸੀਨੇਸ਼ਨ ਜਿਹੜੇ ਹੈਗੇ ਨੇ ਪ੍ਰੋਟੈਸਟ ਕਰ ਰਹੇ ਨੇ। ਤੇ ਪਹਿਲਾਂ ਇਹਨਾਂ ਦੇ ਉੱਤੇ ਗੱਲ ਕਰਦੇ ਹਾਂ ਜੀ। ਤੇ ਨਿਊਜ਼ੀਲੈਂਡ ਦੇ ਜੈਸਿੰਡਾ ਆਰਡਨ, ਨਾਲ ਹੀ ਜੇਕਰ ਗੱਲ ਕੀਤੀ ਜਾਵੇ ਉਹਨਾਂ ਦੀ, ਕਿਉਂਕਿ ਕਾਫੀ ਲੰਮੇ ਸਮੇਂ ਤੋਂ ਨਿਊਜ਼ੀਲੈਂਡ ਦੇ ਵਿੱਚ ਵੀ ਪ੍ਰੋਟੈਸਟ ਹੋ ਰਿਹਾ ਜੀ ਐਂਟੀ ਵੈਕਸੀਨੇਸ਼ਨ ਵਾਲਿਆਂ ਦਾ, ਪਰ ਜੈਸਿੰਡਾ ਆਰਡਨ ਨੇ ਕਿਹਾ ਹੈ ਕਿ ਹੁਣ ਮੈਨੂੰ ਸਖਤ ਰਵੱਈਆ ਅਪਣਾਉਣ ਦੀ ਲੋੜ ਹੈ ਕਿ ਸਾਡੇ ਸਿਰੋਂ ਹੁਣ ਪਾਣੀ ਨਿਕਲ ਗਿਆ। ਬਿਲਕੁਲ ਜੀ, ਸਿਰੋਂ ਪਾਣੀ ਲੋਕਾਂ ਦੇ ਵੀ ਉੱਤੋਂ ਦੀ ਨਿਕਲ ਗਿਆ। ਜੇ ਪੋਲੀਟੀਸ਼ੀਅਨਾਂ ਦੇ ਨਿਕਲਿਆ ਜਾਂ ਸਰਕਾਰਾਂ ਦੇ ਉੱਤੋਂ ਦੀ ਨਿਕਲਿਆ ਤਾਂ ਸਿਰੋਂ ਪਾਣੀ ਆਮ ਲੋਕਾਂ ਦੇ ਉੱਤੋਂ ਵੀ ਨਿਕਲਿਆ। ਇਹਨਾਂ ਮੁਲਕਾਂ ਦੇ ਲੋਕ ਤੁਸੀਂ ਕਿੰਨਾ ਕੁ ਵਾਰੀ ਦੇਖਿਆ ਜਿਹੜੇ ਸੜਕਾਂ ਤੇ ਆ ਜਾਂਦੇ ਆ। ਚਲੋ ਆਪਾਂ ਸਾਡੀ ਜਨਮ ਭੂਮੀ ਦੀ ਗੱਲ ਕਰੀਏ, ਉੱਥੇ ਤਾਂ ਇੱਕ ਆਦਤ ਬਣੀ ਹੋਈ ਆ ਸੜਕਾਂ ਤੇ ਆਉਣਾ, ਰੋਜ਼ ਹੀ ਮਜਬੂਰੀਆਂ ਉੱਥੇ ਤੱਕ। ਕਾਰਨ ਕੀ ਆ ਵੀ ਉੱਥੋਂ ਦੀ ਸਿਆਸਤ ਸਿਸਟਮ ਹੀ ਇੰਨਾ ਗੰਦਾ ਤੇ ਮਜਬੂਰ ਹੋ ਕੇ ਲੋਕਾਂ ਨੂੰ ਗੱਡੀ ਦੀਆਂ ਲੀਹਾਂ ਤੇ ਵੀ ਲਿਟਣਾ ਪੈਂਦਾ ਤੇ ਸੜਕਾਂ ਤੇ ਵੀ ਆਉਣਾ ਪੈਂਦਾ। ਪਰ ਇਹਨਾਂ ਮੁਲਕਾਂ ਦੇ ਵਿੱਚ ਜਿਹੜੇ ਆਪਣੇ ਆਪ ਨੂੰ ਸੱਭਿਅਕ ਮੁਲਕ ਕਹਾਉਂਦੇ ਆ, ਜਿਹੜੇ ਆਪਣੇ ਆਪ ਨੂੰ ਐਡਵਾਂਸ ਮੁਲਕ ਕਹਾਉਂਦੇ ਆ ਤੇ ਵਧੀਆ ਸਿਸਟਮ ਦੇ ਦਾਅਵੇਦਾਰ ਆ, ਉੱਥੇ ਤੁਸੀਂ ਦੇਖੇ ਹੋਣਾ ਕਿੰਨੇ ਕੁ ਲੋਕ ਸੜਕਾਂ ਤੇ ਆਉਂਦੇ ਆ। ਤੇ ਸੜਕਾਂ ਤੇ ਜਦੋਂ ਉਦੋਂ ਹੀ ਆਊਗਾ ਨਾ ਬੰਦਾ ਜਦੋਂ ਪਾਣੀ ਪੁਲ ਦੇ ਉੱਤੋਂ ਹੀ ਲੰਘ ਜੂਗਾ। ਸੋ ਜੇ ਸਿਆਸਤਦਾਨਾਂ ਦਾ ਪਾਣੀ ਪੁਲ ਉੱਤੋਂ ਹੀ ਲੰਘਿਆ ਤਾਂ ਲੋਕਾਂ ਦਾ ਵੀ ਲੰਘ ਚੁੱਕਿਆ। ਲੋਕ ਵੀ ਦੁਖੀ ਐ ਇਸ ਗੱਲ ਦੇ ਉੱਤੇ। ਤੇ ਇੱਕ ਜਿਹੜੀਆਂ ਅੱਜ ਦੇ ਯੁੱਗ ਦੇ ਵਿੱਚ ਇੱਕ ਜਿਹੜੀ ਕੋਈ ਵੀ ਚੀਜ਼ ਜਿਹੜੀ ਫਲੋਟ ਹੋਣ ਦਾ ਜਿਹੜਾ ਤੇਜ਼ੀ ਆ ਗਈ ਆ ਇੰਟਰਨੈਟ ਜਰੀਏ, ਉਹ ਲੋਕਾਂ ਨਾਲ ਜਾਗਰਤੀ ਵੀ ਜਿੱਥੇ ਜ਼ਿਆਦਾ ਵੱਧਦੀ ਆ ਉੱਥੇ ਵਹਿਮ ਵੀ ਛੇਤੀ ਪੈਂਦਾ। ਹੁਣ ਜੇ ਇੱਕ ਪਾਸੇ ਸਾਡੇ ਕੋਵਿਡ ਦੇ ਮਾਮਲੇ ਵਿੱਚ ਇਹ ਗੱਲਾਂ ਆਈਆਂ ਵੀ ਵੈਕਸੀਨੇਸ਼ਨ ਨਹੀਂ ਬਣ ਰਹੀ ਤਾਂ ਲੋਕ ਵੈਕਸੀਨੇਸ਼ਨ ਨੂੰ ਉਡੀਕਦੇ ਰਹੇ। ਜਦੋਂ ਵੈਕਸੀਨੇਸ਼ਨ ਬਣ ਗਈ ਤਾਂ ਉਦੋਂ ਆਦੇ ਜੀ ਵੈਕਸੀਨੇਸ਼ਨ ਕਾਹਦੀ ਹੈ ਜਿਹੜੀ 6 ਮਹੀਨਿਆਂ 'ਚ ਬਣ ਗਈ ਵੈਕਸੀਨੇਸ਼ਨ, ਤਾਂ 10-10 ਸਾਲ ਟ੍ਰਾਇਲ ਹੁੰਦੇ ਆ ਫਿਰ ਜਾ ਕੇ ਬਣਦੀ ਆ। ਤਾਂ ਫਿਰ ਉਹਦਾ ਦੂਜਾ ਪੱਖ ਉੱਭਰਨ ਲੱਗ ਗਿਆ, ਉਹਦਾ ਡਰਾਵਾ ਆਉਣ ਲੱਗ ਗਿਆ। ਸੋ ਇਸ ਕਰਕੇ ਜਿਹੜੇ ਤਾਂ ਸੀਗੇ, ਮੈਂ 2-3 ਕਿਸਮ ਦੇ ਲੋਕ ਮੰਨਦਾ। ਇੱਕ ਤਾਂ ਹੁੰਦੇ ਆ ਮੇਰੇ ਵਰਗੇ ਜਿਹੜੇ ਕਿ ਰੱਬ 'ਚ ਵਿਸ਼ਵਾਸ ਕਰਦੇ ਆ। ਉਹ ਤਾਂ ਜਿਵੇਂ ਜਿੱਧਰ ਨੂੰ ਚੱਲੀ ਜਾਂਦੀ ਹੈ ਜ਼ਿੰਦਗੀ ਲਈ ਜਾਂਦਾ, ਅਕਾਲ ਪੁਰਖ ਜੇ ਰਾਹ ਤੋਰੀ ਜਾਂਦਾ ਉਹ ਜੇ ਰਾਹ ਤੁਰਿਆ ਜਾਂਦਾ। ਉਹਨੂੰ ਤਾਂ ਕੋਈ ਬੜਾ ਫਰਕ ਨਹੀਂ ਪੈਂਦਾ ਵੀ ਮੇਰੇ ਨਾਲ ਕੀ ਵਾਪਰ ਰਿਹਾ ਜਾਂ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਉਹਨੂੰ ਤਾਂ ਇਹ ਲੱਗਦਾ ਵੀ ਜੇ ਦੁਨੀਆਦਾਰੀ ਨੂੰ ਲੋੜ ਆ ਮੇਰੇ, ਹੁਣ ਮੈਂ ਬਾਹਰ ਜਾਣਾ ਤਾਂ ਬਾਹਰ ਜਾਣ ਲਈ ਮੈਨੂੰ ਇੰਜੈਕਸ਼ਨਾਂ ਦੀ ਲੋੜ ਆ ਤਾਂ ਮੈਂ ਲਵਾ ਲੂੰਗਾ ਤੇ ਮੈਂ ਤਾਂ ਇਹਨੂੰ ਭਾਣੇ 'ਚ ਮੰਨ ਕੇ ਜੇ ਚੱਲੀ ਜਾਂਦਾ। ਪਰ ਕਈ ਲੋਕ ਇਹ ਜਿਹੇ ਹੁੰਦੇ ਆ ਜਿਹੜੇ ਆਖਦੇ ਆ ਵੀ ਨਹੀਂ, ਸਾਡੀ ਦੇਹ ਆ ਜਿਹੜੀ ਉਹ ਸੁੱਚੀ ਦੇਹ ਆ ਸੀ ਕਿਸਮ ਦੀ, ਜਿਹਦੇ ਵਿੱਚ ਕੋਈ ਵੀ ਅਸੀਂ ਬਾਹਰਲਾ ਕੁਦਰਤ ਤੋਂ ਛੱਡ ਕੇ ਕੋਈ ਬਾਹਰਲਾ ਉਹਦੇ 'ਚ ਕੀਟਾਣੂ ਨਹੀਂ ਛੱਡਿਆ ਸੀ। ਤੇ ਅਸੀਂ ਕਿਉਂ ਛੱਡੀਏ? ਅਸੀਂ ਆਪਦੀ ਦੇਹ ਨੂੰ ਕਿਉਂ ਨਾ ਕੁਦਰਤੀ ਰੱਖੀਏ? ਇੱਕ ਉਹ ਤਬਕਾ ਹੁੰਦਾ ਜੀ। ਸੋ ਇੱਕ ਤਬਕਾ ਇਹ ਹੁੰਦਾ ਵੀ ਜਿਹੜਾ ਤੁਹਾਨੂੰ ਡਰਾਉਣ ਵਾਲਾ ਹੁੰਦਾ, ਜਿਹੜਾ ਡਰਾਉਂਦਾ ਵੀ ਇਹ ਤਾਂ ਇਹ ਵੈਕਸੀਨੇਸ਼ਨ ਨਾਲ ਜਿਹੜਾ ਤੁਹਾਨੂੰ ਬਹੁਤ ਜ਼ਿਆਦਾ ਗਾਂਹ ਨੂੰ ਆਉਣ ਵਾਲੀ ਜ਼ਿੰਦਗੀ 'ਚ ਤਕਲੀਫਾਂ ਆਉਣਗੀਆਂ। ਸੋ ਬੰਦਾ ਤਿਲਕਣਬਾਜ਼ੀ 'ਚ ਖੜਾ ਹੁੰਦਾ ਤੇ ਤਿਲਕਦਾ ਬੜੀ ਛੇਤੀ ਆ। ਹੁਣ ਉਹੀ ਕੁਝ ਹੋ ਰਿਹਾ। ਪਰ ਕੁੱਲ ਮਿਲਾ ਕੇ ਜੇ ਅਸੀਂ ਗੱਲ ਕਰਦੇ ਹਾਂ ਇਨਸਾਨ ਦੀ ਆਜ਼ਾਦੀ ਦੀ, ਕਿਸੇ ਦੇ ਉੱਤੇ ਜਿਵੇਂ ਧਰਮ ਥੋਪਣਾ ਮਾੜੀ ਗੱਲ ਆ ਨਾ, ਉਵੇਂ ਜੇ ਥੋਪਣਾ ਫਿਰ ਕਿਸੇ ਦੇ ਉੱਤੇ ਕੋਈ ਵੀ ਡਿਸੀਜਨ ਵੀ ਮਾੜੀ ਗੱਲ ਆ ਜਿਹੜਾ ਕਿ ਜਿਹਦੇ ਬਿਨਾਂ ਸਰਦਾ ਹੋਵੇ। ਜੇ ਹੁਣ ਕੋਈ ਬੰਦਾ ਕਹਿ ਰਿਹਾ ਵੀ ਮੈਂ ਵੈਕਸੀਨੇਸ਼ਨ ਤੋਂ ਬਿਨਾਂ ਜਿਉਣਾ ਚਾਹਣਾ ਤੇ ਮੇਰੀ ਚਾਹੇ ਮੌਤ ਹੁੰਦੀ ਹੈ ਮੈਂ ਆਪਦਾ ਜ਼ਿੰਮੇਵਾਰ ਆ, ਤਾਂ ਸਰਕਾਰ ਨੂੰ ਕਿਹੜੀ ਉਹ ਪਈ ਹੋਈ ਆਫਤ? ਫਿਰ ਸਰਕਾਰ ਅਗਲਾ ਕਹਿੰਦੀ ਆ ਵੀ ਤੂੰ ਤਾਂ ਮਰਨਾ, ਤੂੰ ਦੂਜਿਆਂ ਨੂੰ ਨਾ ਮਾਰ। ਦੇਖੋ ਏਦਾਂ ਨਹੀਂ ਹੁੰਦਾ। ਜਿਹਨੂੰ ਮਰਨ ਦਾ ਡਰ ਆ ਉਹ ਲਵਾ ਲੇ, ਜਿਹਨੂੰ ਨਹੀਂ ਡਰ ਉਹ ਨਾ ਲਵਾਵੇ। ਸੋ ਇਸ ਕਰਕੇ ਸਰਕਾਰਾਂ ਨੂੰ ਹੁਣ ਪੈਰ ਪਿੱਛੇ ਖਿੱਚਣਾ ਹੀ ਪੈਣਾ। ਬਹੁਤ ਚਿਰ ਹੋ ਗਿਆ, 2-2.5-3 ਸਾਲ ਹੋ ਗਏ, ਦੁਨੀਆ ਦਾ ਬਿਲੀਅਨ ਡਾਲਰ ਦਾ ਜਿਹੜਾ ਨੁਕਸਾਨ ਹੋ ਗਿਆ। ਆਮ ਲੋਕ ਆ ਜਿਹੜੇ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਅਸੀਂ ਤਰੱਕੀ ਕਰ ਰਹੇ ਹਾਂ ਕਿ ਪਿੱਛੇ ਹਟ ਰਹੇ ਹਾਂ, ਕਿਉਂਕਿ ਪਿਛਲੇ 2 ਸਾਲਾਂ 'ਚ ਕੋਈ ਫਾਈਨੈਂਸ਼ੀਅਲੀ ਪ੍ਰੋਬਲਮ ਤਾਂ ਆਈ ਨਹੀਂ ਸਰਕਾਰਾਂ ਦੇ ਜ਼ਰੀਏ।
ਇੱਕ ਇੱਕ ਦੋ ਦੋ ਮੇਰੇ ਵਰਗਿਆਂ ਨੇ ਪਲਾਟ ਵੀ ਲੈ ਲਏ, ਕੋਈ ਨਾ ਕੋਈ ਫੰਡ ਮਿਲ ਗਏ। ਪਰ ਹੁਣ ਜਿਹੜਾ ਗਾਂ ਦਾ ਭਵਿੱਖ ਤੋਂ ਡਰਾਈ ਜਾਂਦੇ ਆ ਸਾਡੇ ਇਕਨੋਮਿਸਟ, ਦੱਸ ਰਹੇ ਆ ਵੀ ਜਿਹੜਾ ਪਿੱਛੇ ਜੇ ਅਸੀਂ ਲੱਛੂ ਗੁੱਲੂ ਵਾਲੀਆਂ ਲਈਆਂ ਉਹ ਅਸੀਂ ਭੁਗਤਣੀਆਂ ਤਾਂ ਅਸੀਂ ਆ, ਤੇ ਕਿੱਥੋਂ ਦੇਵਾਂਗੇ ਅਸੀਂ। ਤਾਂ ਹੋ ਸਕਦਾ ਵੀ ਇਹ ਨਾ ਹੋਵੇ ਵੀ ਜਿਹੜੇ ਵਿਆਜ ਦਰਾਂ ਟਿਕ ਕੇ ਥੱਲੇ ਆਈਆਂ ਸਨ ਉੱਪਰ ਚੱਕੀਆਂ ਜਾਣ, ਤੇ ਜੇ ਇੱਕ ਬੰਦੇ ਨੂੰ ਕਿਸ਼ਤ ਦਾ ਮਹੀਨੇ ਦਾ $500-700 ਵੀ ਵੱਧ ਆਉਣ ਲੱਗ ਗਿਆ, ਤੇ ਮੈਨੂੰ ਲੱਗਦਾ ਇਹਨਾਂ ਮੁਲਕਾਂ 'ਚ ਅਫੋਰਡ ਕਰਨਾ ਔਖਾ ਹੋ ਜਾਂਦਾ ਜਦੋਂ ਤੁਹਾਡਾ ਵੱਜਮਾ ਰੁਜਮਾ ਸਾਰਾ ਕੁਝ ਹੋਵੇ। ਸੋ ਇਹ ਬਹੁਤ ਸਾਰੇ ਪਹਿਲੂ ਸੋਚਣ ਵਾਲੇ ਆ ਵੈਕਸੀਨੇਸ਼ਨ ਦੇ ਮਾਮਲੇ 'ਚ। ਸੋ ਲੋਕ ਐਵੇਂ ਨਹੀਂ ਸੜਕਾਂ ਤੇ ਆਏ ਜੀ। ਅਗਲੀ ਖਬਰ ਤੇ ਤੁਹਾਡਾ ਪੱਖ ਜਾਣਨਾ ਚਾਹਾਂਗੇ ਮਿੰਟੂ ਬਰਾੜ ਜੀ। ਕਿਸਾਨੀ ਮੋਰਚਾ, ਕਿਸਾਨੀ ਸੰਘਰਸ਼ ਲਗਾਤਾਰ ਸਾਲ ਤੋਂ ਉੱਪਰ ਚੱਲਦਾ ਰਿਹਾ। ਤਤੀਆਂ ਠੰਡੀਆਂ ਹਵਾਵਾਂ ਝੱਲੀਆਂ, ਉਹਨਾਂ ਨੇ ਮੀਂਹ ਨਹੀਂ ਦੇਖਿਆ, ਸਰਦੀ ਗਰਮੀ ਬਹੁਤ ਹੀ, ਛੱਤ ਨਹੀਂ ਸੀਗੀ ਉਹਨਾਂ ਕੋਲੇ। ਕਈ ਵਾਰੀ ਅਜਿਹੇ ਹਾਲਾਤ ਵੀ ਆਏ ਕਿ ਟਰਾਲੀਆਂ ਨੂੰ, ਤੰਬੂ ਜਿਹੜੇ ਲਾਏ ਹੋਏ ਸੀ ਉੱਥੇ ਅੱਗ ਲਗਾ ਦਿੱਤੀ ਗਈ, ਗੋਲੀਆਂ ਵੀ ਚੱਲੀਆਂ, ਲਾਠੀ ਚਾਰਜ ਵੀ ਹੋਇਆ, ਕਿੱਲ ਵੀ ਠੋਕੇ ਗਏ। ਪਰ ਉਸਦੇ ਬਾਵਜੂਦ ਮੋਦੀ ਸਰਕਾਰ, ਕੇਂਦਰ ਸਰਕਾਰ ਵੱਲੋਂ ਇੱਕ ਵਾਰੀ ਵੀ ਉਹਨਾਂ ਦੀ ਸਾਰ ਨਹੀਂ ਲਈ ਗਈ। ਕਿੰਨੇ ਸਾਡੇ ਕਿਸਾਨ, ਨੌਜਵਾਨ ਬੱਚੇ ਸ਼ਹੀਦ ਹੋ ਗਏ ਉੱਥੇ। ਉਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਹੈ, ਉਸ ਤੋਂ ਬਾਅਦ ਸਾਰੇ ਆਪਣਾ ਆਪਣਾ ਜ਼ੋਰ ਅਜ਼ਮਾ ਰਹੇ ਨੇ। ਪ੍ਰਧਾਨ ਮੰਤਰੀ ਵੀ ਜਾ ਕੇ ਆਏ ਨੇ ਜੀ, ਕੱਲ੍ਹ ਹੀ ਜਲੰਧਰ ਦੇ ਵਿੱਚ, ਪਿੱਛੇ ਜੇ ਵੀ ਗਏ ਸੀ, ਪਰ ਉਦੋਂ ਉਹਨਾਂ ਦੀ ਜਿਹੜੀ ਰੈਲੀ ਸੀ ਸ਼ਾਇਦ ਸਕਸੈਸਫੁਲ ਨਹੀਂ ਹੋਈ, ਤਾਂ ਕਰਕੇ ਛੇਤੀ ਵਾਪਸੀ ਕਰ ਲਈ ਸੀ ਉਹਨਾਂ ਨੇ। ਪਹਿਲਾਂ ਤਾਂ ਕੱਲ੍ਹ ਇਹ ਰੈਲੀ ਦੇ ਵਿੱਚ ਜਾ ਕੇ ਆਏ ਨੇ ਤਾਂ ਅਮਿਤ ਸ਼ਾਹ ਜੀ ਜਥੇਦਾਰ ਤੋਂ ਸਰੋਪਾ ਪਾਉਂਦੇ ਦਿਖੇ, ਤੇ ਬੜੀ ਟਰੋਲ ਹੋ ਰਿਹਾ ਜੀ। ਤੇ ਟਰੋਲ ਨਾਲ ਲੋਕੀ ਕਰ ਰਹੇ ਨੇ, ਤੇ ਜਿਹੜੇ ਕਿਸਾਨਾਂ ਦੇ ਹੱਕ ਦੇ ਵਿੱਚ ਸਨ ਜਾਂ ਉਹਨਾਂ ਦੇ ਧੀ ਪੁੱਤ ਜਿਨ੍ਹਾਂ ਨੂੰ ਦੁੱਖ ਸੀਗਾ, ਬਾਹਰ ਬੈਠੇ ਲੋਕ ਬਹੁਤ ਹੀ ਜ਼ਿਆਦਾ ਨਿਰਾਸ਼ ਨੇ ਕਿ ਜੇਕਰ ਧਰਮ ਦੇ ਠੇਕੇਦਾਰੀ ਸਰੋਪੇ ਪਾ ਕੇ ਇਹਨਾਂ ਨੂੰ ਸਨਮਾਨਿਤ ਕਰਨ ਲੱਗੇ ਤਾਂ ਸਾਡੇ ਜ਼ਖਮਾਂ ਦੇ ਉੱਤੇ ਨੂਣ ਭੁੱਕਣ ਵਾਲੀ ਗੱਲ ਹੈ ਜੀ। ਬਿਲਕੁਲ ਜੀ। ਦੇਖੋ, ਜੇ ਹੁਣ ਇਹਨੂੰ ਆਪਾਂ ਕੱਲੀ ਗੱਲ ਦੀ ਤਹਿ ਤੇ ਜਾਂਦੇ ਆ ਜਾਂ ਪੜਤਾਲਦੇ ਆ ਤਾਂ ਬਹੁਤ ਕੁਝ ਦੇਖਣਾ ਪਊਗਾ। ਪਹਿਲੀ ਗੱਲ ਤਾਂ ਇਸ ਹਮਾਮ ਦੇ ਵਿੱਚ ਸਾਰੇ ਨੰਗੇ ਆ, ਚੰਗਾ ਕੋਈ ਹੈ ਨਹੀਂ, ਚਾਹੇ ਕਾਂਗਰਸ ਅਕਾਲੀ ਆਪ, ਸਭ ਦੇ ਕੱਚੇ ਚਿੱਠੇ ਹੈਗੇ ਆ, ਤੇ ਬੰਦਾ ਜਾਵੇ ਤਾਂ ਜਾਵੇ ਕਿੱਧਰ ਨੂੰ। ਹੁਣ ਜੇ ਆਪਾਂ ਬੀਜੇਪੀ ਦੀ ਗੱਲ ਕਰੀਏ ਤਾਂ ਬੀਜੇਪੀ ਨੂੰ ਆਪਾਂ ਪੂਰੇ ਜਿਹਨੂੰ ਆਖਦੇ ਨੇ ਨਿਰਪੱਖ ਤੌਰ ਦੇ ਉੱਤੇ ਜੇ ਆਪਾਂ ਉਹਦਾ ਪੱਖ ਰੱਖੀਏ ਤਾਂ ਬੀਜੇਪੀ ਖਾਸ ਕਰਕੇ ਜੇ ਸਿੱਖ ਧਰਮ ਦੇ ਲਈ ਗੱਲ ਕਰਦੇ ਆ ਤਾਂ 5-7 ਪਿਛਲੇ ਦਿਨਾਂ 'ਚ ਜਿਹੜੇ ਡਿਸੀਜਨ ਉਹਨੇ ਸਾਲ 'ਚ ਦਿੱਤੇ ਆ, ਉਹ ਡਿਸੀਜਨ ਸਿੱਧੇ ਸਿੱਖ ਧਰਮ ਦੇ ਹੱਕ 'ਚ ਜਾਂਦੇ ਆ, ਤੇ ਜਿਹਦਾ ਉਹ ਬਿਗਲ ਵੀ ਵਜਾ ਰਿਹਾ, ਜੋ ਕਿ ਅੱਜ ਤੱਕ ਕਾਂਗਰਸ ਨੇ ਨਹੀਂ ਕੀਤੇ, ਕਿਸੇ ਹੋਰ ਪਾਰਟੀ ਨੇ ਨਹੀਂ ਕੀਤੇ। ਸੋ ਇਸ ਕਰਕੇ ਉਹ ਆਪਦਾ ਕਰ ਰਿਹਾ। ਹੁਣ ਜੇ ਮੇਰਾ ਨਿੱਜੀ ਰਾਏ ਲਾਉਂਗੇ ਤਾਂ ਮੈਨੂੰ ਫਿਰ ਬੀਜੇਪੀ ਨਾਲ ਕੀ ਨਫ਼ਰਤ ਹੋਈ? ਜੇ ਮੇਰੇ ਉਹ ਧਰਮ ਨੂੰ ਉਹ ਕਰ ਰਹੇ ਆ, ਸਾਰਾ ਕੁਝ ਹੈਲਪ ਕਰ ਰਹੇ, ਤਾਂ ਮੈਨੂੰ ਉਹਨਾਂ ਨਾਲ ਕੀ ਨਫ਼ਰਤ ਹੋਈ? ਤਾਂ ਮੇਰੀ ਨਿੱਜੀ ਰਾਏ ਆ ਵੀ ਮੈਨੂੰ ਨਫ਼ਰਤ ਉਹਦੇ ਨਾਲ ਦੋ ਚੀਜ਼ਾਂ ਕਰਕੇ ਆ। ਨੰਬਰ 1, ਉਹ ਜਿਹੜਾ ਹਿੰਦੂ ਰਾਸ਼ਟਰ ਜਾਂ ਇੱਕੋ ਹੀ ਰਾਸ਼ਟਰ ਦੀ ਗੱਲ ਕਰਦੇ ਆ, ਕਹਿੰਦੇ ਉਹਦੇ 'ਚ ਮਲਟੀਕਲਚਰਿਜ਼ਮ ਹੋਣਾ ਨਹੀਂ ਚਾਹੀਦਾ, ਉਹ ਤਾਂ ਇੱਕੋ ਹੀ ਭਾਸ਼ਾ ਹੋਵੇ, ਇੱਕੋ ਹੀ, ਉਹ ਨਹੀਂ ਮੇਰੇ ਜਾਮੇ 'ਚ ਫਿੱਟ ਬਹਿੰਦਾ। ਦੂਜਾ, ਉਹ ਦੂਜੇ ਧਰਮਾਂ ਨੂੰ ਢਾਹ ਲਾਉਣ ਲਈ ਆਰਐਸਐਸ ਦੀ ਆੜ ਦੇ ਵਿੱਚ ਉਹਨਾਂ ਦੇ ਇਤਿਹਾਸ ਤਰੋੜ ਮਰੋੜ ਰਹੇ ਆ, ਉਹਨਾਂ ਦੇ ਅੰਦਰ ਵੜ ਕੇ ਉਹਨਾਂ ਦੇ ਗ੍ਰੰਥਾਂ ਤੱਕ ਨੂੰ ਵੀ ਛੇੜਖਾਨੀਆਂ ਕਰ ਰਹੇ ਆ। ਸੋ ਉਹ ਨਹੀਂ ਮੈਨੂੰ ਚੰਗੀਆਂ ਲੱਗਦੀਆਂ। ਤੀਜਾ, ਹੁਣ ਰਹਿੰਦਾ ਗੁੰਦਾ ਉਹਨਾਂ ਨੇ ਕਿਸਾਨ ਸੰਘਰਸ਼ ਦੌਰਾਨ ਆ ਵੀ ਮੰਨ ਲੈਂਦੇ ਆ ਤੁਸੀਂ ਪੰਜਾਬ ਦੇ ਹਿਤੈਸ਼ੀ ਸੀ, ਸਿੱਖਾਂ ਦੇ ਹਿਤੈਸ਼ੀ ਸੀ, ਸਾਰਾ ਕੁਝ ਮੰਨ ਲੈਂਦੇ ਆ, 10 ਸਾਲ 15 ਸਾਲ ਬਾਦਲ ਨਾਲ ਰਲ ਕੇ ਤੁਸੀਂ ਰਾਜ ਵੀ ਕੀਤਾ, ਤਾਂ ਫਿਰ ਜਦੋਂ ਐਡਾ ਵੱਡਾ ਮਸਲਾ ਆਇਆ ਸੀ ਕਿਸਾਨੀ ਦਾ, ਤੇ ਉਦੋਂ ਸਾਹਮਣੇ ਆ ਗਏ ਤੇ ਨਜਿੱਠ ਕੇ ਉਹਨਾਂ ਦਿੱਤਾ। ਮਹੀਨੇ 'ਚ ਨਜਿੱਠ ਦਿੰਦੇ, 2 ਮਹੀਨਿਆਂ 'ਚ ਨਜਿੱਠ ਦਿੰਦੇ। 1 ਸਾਲ ਬਾਅਦ ਜਦੋਂ ਵੋਟਾਂ ਨੇੜੇ ਆ ਗਈਆਂ, ਪਤਾ ਲੱਗਿਆ ਵੀ ਸਾਨੂੰ ਪੰਜਾਬ 'ਚ ਜਾਣਾ ਪੈਣਾ ਤੇ ਹੁਣ ਕੋਈ ਹੱਲ ਨਹੀਂ, ਤਾਂ ਫਿਰ ਕਿਉਂ ਨਜਿੱਠਿਆ? ਸੋ ਇਸ ਕਰਕੇ ਆਪਾਂ ਬਹੁਤੇ ਮੇਰੇ ਨਾ ਭਰਾ ਅੱਜ ਬੀਜੇਪੀ 'ਚ ਸ਼ਾਮਲ ਹੋ ਰਿਹਾ, ਸਿੱਖ ਧਰਮ 'ਚੋਂ ਵੀ ਜਾ ਕੇ, ਜਾਂ ਬਹੁਤੇ ਲੋਕ ਵੀ ਇਹ ਗੱਲ ਠਾ ਰਹੇ ਆ ਵੀ ਬੀਜੇਪੀ ਮਾੜੀ ਕਿੱਥੋਂ ਹੋ ਗਈ, ਕਾਂਗਰਸ ਨੇ ਸਾਡਾ ਇੰਨੇ ਵੱਧ ਕੀਤੇ, ਬੀਜੇਪੀ ਨੇ ਉਹ ਤਾਂ ਨਹੀਂ ਕੀਤਾ। ਪਰ ਯਾਰ ਸਾਨੂੰ ਓਵਰਆਲ ਦੇਖਣੀ ਪੈਣੀ ਹੈ। ਇਹਨਾਂ ਲੋਕਾਂ ਨੂੰ ਇਹ ਮੈਂ ਕਹਿਣਾ ਪਊਗਾ ਵੀ ਤੁਸੀਂ ਓਵਰਆਲ ਦੇਖੋ, ਏਦਾਂ ਨਾ ਦੇਖੋ ਵੀ ਬੀਜੇਪੀ ਨੇ ਹੁਣ ਕੀ ਕੀਤਾ। ਬੀਜੇਪੀ ਆਰਐਸਐਸ ਦੇ ਮੋਢਿਆਂ ਤੇ ਧਰ ਕੇ, ਜਾਂ ਜੇ ਕਾਂਗਰਸ ਵੇਲੇ ਵੀ 84 ਵੇਲੇ ਉਹਨਾਂ ਦਾ ਕੀ ਰੋਲ ਰਿਹਾ, ਬੀਜੇਪੀ ਦਾ ਉਦੋਂ ਵਾਜਪੇਈ ਸੀ, ਅਡਵਾਨੀ ਸੀ, ਉਹਨਾਂ ਦਾ ਕੀ ਰੋਲ ਰਿਹਾ, ਜਾਂ ਇਨਸਾਨੀਅਤ ਨਾਤੇ ਹੋਰ ਧਰਮਾਂ ਪ੍ਰਤੀ ਉਹਨਾਂ ਦਾ ਕੀ ਰੋਲ ਰਿਹਾ। ਸੋ ਜਦੋਂ ਓਵਰਆਲ ਜਿੱਦਾਂ ਦੇ ਅੰਕੜੇ ਗਿਣਾਂਗੇ ਨਾ, ਜੇ ਮੋਦੀ ਦੇ ਗੋਧਰਾ ਕਾਂਡ ਨੂੰ ਅਸੀਂ ਮੋਦੀ ਨੂੰ ਦੀਆਂ 4 ਗੱਲਾਂ ਸੁਣ ਕੇ, ਜੇ ਉਹਨਾਂ ਨੇ ਸਾਡੇ ਸਾਹਿਬਜ਼ਾਦਿਆਂ ਦੇ ਨਾਂ ਦੇ ਉੱਤੇ ਦਿਨ ਰੱਖਤਾ, ਉਹਦਾ ਵੀ ਰੱਖਣਾ ਪੈਣਾ ਸੀ, ਕਿਸੇ ਨੂੰ ਵੀ ਰੱਖਣਾ ਚਾਹੀਦਾ ਸੀਗਾ। ਤੇ ਜੇ ਉਸ ਬੰਦੇ ਦੇ ਉਸ ਦੀ ਆੜ ਚੋਂ ਕਵੇ ਮੈਂ ਗੋਧਰਾ ਕਾਂਡ ਨੂੰ ਲੁਕੋ ਲੂੰਗਾ, ਨਹੀਂ ਉਹ ਲੁਕ ਸਕਦਾ। ਸੋ ਇਸ ਕਰਕੇ ਜਿਹੜੀ ਹੁਣ ਸਿਆਸਤ ਆ, ਸਿਆਸਤ ਦੇ ਵਿੱਚ ਸਾਰੇ ਇਦਾਂ ਬੋਲੀ ਜਾਂਦੇ ਆ, ਸਾਰੇ ਆਪੋ ਆਪਦੇ ਪੁੱਤ ਦੇਈ ਜਾਂਦੇ ਆ। ਹੁਣ ਮੋਦੀ ਨੂੰ ਪਤਾ ਪੰਜਾਬ ਦੀ ਜਿਹੜੀ ਰਮਜ, ਪੰਜਾਬ ਦੀ ਜਿਹੜੀ ਵੱਡੀ ਰਮਜ ਆ ਜੀ, ਕਰਜ਼ਾ ਪੰਜਾਬ ਦਾ, ਤੇ ਜੇ ਸੈਂਟਰ ਚਾਹਵੇ ਤਾਂ ਕਰਜ਼ਾ 5 ਮਿੰਟਾਂ 'ਚ ਪਰ ਕਰਜ਼ਾ ਮੁਕਤ ਹੋ ਸਕਦਾ ਪੰਜਾਬ, ਕਿਉਂਕਿ ਕਰਜ਼ਾ ਤਾਂ ਸੈਂਟਰ ਦਾ। ਸੈਂਟਰ ਨੇ ਹੀ ਅੱਤਵਾਦ ਵੇਲੇ ਜਦੋਂ ਉਦੋਂ ਬੇਅੰਤ ਸਿੰਘ ਧੜਾ ਨੀਂਹ ਪੱਥਰ ਰੱਖੀ ਜਾ ਰਿਹਾ ਸੀ, ਉਹ ਨੀਂਹ ਪੱਥਰ ਰੱਖ ਕੇ ਲੋਕਾਂ ਨੂੰ ਦਿਖਾ ਰਹੇ ਸੀ ਵੀ ਸਰਕਾਰ ਆ ਗਈ, ਲੋਕਤੰਤਰ ਆ ਗਿਆ ਤੇ ਤਰੱਕੀ ਹੋਣ ਲੱਗ ਗਈ।
ਤੇ ਉਹਦਾ ਜਿਹੜੇ ਫੰਡ ਸੀ ਉਹ ਆ ਰਹੇ ਸੀ ਵਿਆਜ ਤੇ ਪੈਸਾ, ਕਰਜ਼ਾ ਲੈ ਚੱਕ ਕੇ ਆ ਰਿਹਾ ਸੀ। ਜੋ ਉੱਥੇ ਨੀਮ ਦੱਸਦੇ ਸੀ ਉਹਨਾਂ ਦੀਆਂ ਤਨਖਾਹਾਂ ਸੈਂਟਰ ਦੇ ਕਰਜ਼ੇ ਤੇ ਆ ਰਹੀਆਂ, ਉਹ ਕੋਈ ਕਿਸੇ ਨੂੰ ਦੱਸ ਨਹੀਂ ਰਿਹਾ ਸੀ। ਤੇ ਰਾਜ ਗਵਰਨਰ ਦਾ ਆਉਣ ਕਰਕੇ ਜਿਹੜੀ ਇਨਕਮ ਸੀ ਉਹ ਗਵਰਨਰ ਦੀ ਝੋਲੀ 'ਚ, ਰਾਜ ਦੀ ਝੋਲੀ 'ਚ ਪੈ ਰਹੀ ਸੀਗੀ। ਸੋ ਇਸ ਕਰਕੇ ਜਿਹੜੀਆਂ ਉਹਨਾਂ ਕੋਲੇ ਜਿਹੜਾ ਇਹ ਤੀਰ ਚਲਾ ਰਹੇ ਆ ਹੁਣ ਵੀ ਅਸੀਂ ਪੈਸੇ ਨਾਲ ਸੈਟੀਸਫਾਈਡ ਕਰ ਦਾਂਗੇ, ਪੰਜਾਬ ਨੂੰ ਕਰਜ਼ਾ ਮੁਕਤ ਕਰ ਦਾਂਗੇ, ਪਰ ਤੁਸੀਂ ਕਿਤੇ ਅੱਜ ਤੱਕ ਇਹਨਾਂ ਵਾਅਦਿਆਂ ਦੇ ਵਿੱਚ ਕਿਤੇ ਦਮ ਦੇਖਿਆ? ਅੱਜ ਤੱਕ ਕੋਈ ਗੱਲ ਹੋਈ? 15 ਲੱਖ ਮਿਲਿਆ ਅੱਜ ਤੱਕ ਤੁਹਾਨੂੰ? ਕੋਈ ਨੋਟਬੰਦੀ ਦੇ ਫਾਇਦੇ ਮਿਲੇ ਅੱਜ ਤੱਕ? ਜਾਂ ਕਿਸਾਨ ਸੰਘਰਸ਼ ਦੇ ਵਿੱਚੋਂ ਤੁਹਾਨੂੰ ਕੋਈ ਚੀਜ਼ ਮਿਲੀ? ਫਿਰ ਹੁਣ ਕਿਵੇਂ ਮਿਲ ਜੂਗਾ ਜੇ ਅਸੀਂ ਕਹੀਏ ਵੀ ਹੁਣ ਇਹਨੂੰ ਆਪਾਂ ਇੱਕ ਮੋਦੀ ਬਿਆਨ ਦੇ ਗਿਆ ਮੈਂ ਕਰਜ਼ਾ ਮੁਕਤ ਕਰ ਜੂ ਪੰਜਾਬ? ਜਾਂ ਤਾਂ ਉਹ ਦੇਸ਼ ਦਾ ਪ੍ਰਧਾਨ ਮੰਤਰੀ ਆ ਤੇ ਉਹ ਲਿਖ ਕੇ ਦੇਵੇ ਵੀ ਇਲੈਕਸ਼ਨਾਂ ਤੋਂ ਬਾਅਦ ਵੀ ਪੰਜਾਬ ਦਾ ਕਰਜ਼ਾ, ਫਿਰ ਕਹਿ ਦਿੰਦੇ ਆ ਜੀ ਸਾਡੇ ਹੁਣ ਇਲੈਕਸ਼ਨ ਜਾਬਤਾ ਲੱਗਿਆ ਸੀ ਤਾਂ ਨਹੀਂ ਕਰ ਸਕਦੇ। ਤੇ ਜੇ ਉਹਨਾਂ ਨੂੰ ਸੀਗਾ ਤਾਂ ਮਹੀਨਾ ਪਹਿਲਾਂ ਕਰ ਦਿੰਦੇ, ਇੰਨਾ ਹੀ ਸੀ ਤਾਂ ਫੇਰ ਤਾਂ ਖੜਦੇ ਨਾ ਕਿਤੇ। ਪਰ ਨਹੀਂ, ਉਹ ਕੋਈ ਏਦਾਂ ਦੀ ਇਹਨਾਂ ਦੀ ਮਨਸ਼ਾ ਨਹੀਂ। ਉਹਨਾਂ ਦੀ ਮਨਸ਼ਾ ਕਿਹੜਾ ਟੈਂਪਰੇਰੀ ਵੋਟਾਂ ਲੈ ਕੇ ਕੁਰਸੀ ਹਾਸਲ ਕਰਨ ਦੀ ਆ। ਜਦੋਂ ਕੁਰਸੀ ਮਿਲ ਗਈ ਤਾਂ ਅੱਗੇ ਉਹੀ ਹਾਲ ਹੋਣਾ, ਤੂੰ ਕੌਣ ਤੇ ਮੈਂ ਕੌਣ। ਜੀ ਕੈਪਟਨ ਅਮਰਿੰਦਰ ਦੀ ਗੱਲ ਕਰਦੇ ਹਾਂ ਜੀ, ਵੈਸੇ ਤਾਂ ਪੰਜਾਬ ਦੇ ਲੋਕ ਉਹਨਾਂ ਨੂੰ ਚੱਲਿਆ ਹੋਇਆ ਬੰਬ ਕਹਿ ਰਹੇ ਨੇ ਕਿ ਉਹ ਬਾਅਦ ਵਿੱਚ ਉਹਨਾਂ ਦਾ ਕੋਈ ਅਸਰ ਸੂਖ ਨਹੀਂ ਰਹਿੰਦਾ ਚੱਲੇ ਹੋਏ ਬੰਬ ਦਾ। ਇਸੇ ਤਰ੍ਹਾਂ ਹੁਣ ਕੈਪਟਨ ਅਮਰਿੰਦਰ ਨੇ ਪਰ ਰੈਲੀ ਦੇ ਵਿੱਚ ਜ਼ਰੂਰ ਦਿਖਾਈ ਦਿੱਤੇ ਨੇ ਜੀ, ਮੋਦੀ ਦੇ ਨਾਲ ਬਿਲਕੁਲ ਸਟੇਜ ਤੇ ਖੜੇ ਨੇ ਤੇ ਕਹਿ ਰਹੇ ਨੇ, ਕਹਿੰਦੇ ਵੀ ਨਰਿੰਦਰ ਮੋਦੀ ਦੇ ਨਾਲ ਮੇਰਾ ਬਹੁਤ ਪੁਰਾਣਾ ਡੂੰਘਾ ਰਿਸ਼ਤਾ ਹੈ ਤੇ ਆਪਸ ਵਿੱਚ ਸਾਡਾ ਬਹੁਤ ਪ੍ਰੇਮ ਪਿਆਰ ਆ। ਦੇਖੋ ਜੇ ਹੁਣ ਲੋਕ ਕਹਿੰਦੇ ਸੀ ਇਹ ਗੱਲਾਂ ਤਾਂ ਉਦੋਂ ਕੈਪਟਨ ਨਾਰਾਜ਼ ਹੁੰਦੇ ਸੀ। ਲੋਕ ਇਹ ਕਹਿੰਦੇ ਸੀ ਵੀ ਇਹ ਮੋਦੀ ਨਾਲ ਇਹਦਾ ਪ੍ਰੇਮ ਪਿਆਰ ਆ, ਭਾਈ ਇਹ ਮੋਦੀ ਦੇ ਕਹੇ ਤੋਂ ਸਾਰਾ ਕੁਝ ਕਰ ਰਿਹਾ, ਕਾਂਗਰਸ ਦਾ ਮੁੱਖ ਮੰਤਰੀ। ਤੇ ਵੀ ਜੇ ਹੁਣ ਉਹ ਆਪ ਖੁਦ ਮੰਨ ਰਹੇ ਆ, ਇਹਨੂੰ ਕਹਿੰਦੇ ਜੀ ਸਿਆਸਤ। ਇਹ ਸਿਆਸਤ ਦੇ ਵਿੱਚ ਕੋਈ ਕਿਸੇ ਦਾ ਨਹੀਂ ਜੀ, ਸਾਰੇ ਸਮੇਂ ਦੇ ਆ, ਵਕਤ ਦੇ ਆ। ਜਿੱਧਰ ਵਕਤ ਬਣ ਗਿਆ ਉੱਥੇ ਉਹ ਗਧੇ ਨੂੰ ਬਾਪ ਕਹਿਣ ਲੱਗੇ ਟਾਈਮ ਨਹੀਂ ਲਾਉਂਦੇ। ਪਰ ਜੇ ਕੈਪਟਨ ਦੀ ਗੱਲ ਕਰੀਏ ਤਾਂ ਆਪਾਂ ਉਹਨਾਂ ਨੂੰ ਚੱਲਿਆ ਬੰਬ ਕਹਿ ਕੇ ਬੰਬ ਦੀ ਵੀ ਹੇਠੀ ਕਰਦੇ ਆ। ਬੰਬ ਉਹ ਹੁੰਦਾ ਜੀ ਜਿਹਨੇ ਕੋਈ ਬਹੁਤ ਵੱਡੇ ਹਿੱਸੇ ਸਰਜੇ ਹੋਣ। ਇਹ ਤਾਂ ਜਿਉਂ ਪਟਾਕਾ ਹੀ ਕਹਿ ਸਕਦੇ ਆ ਜੀ, ਚੱਲਿਆ ਹੋਇਆ ਜਿਉਂ ਪਟਾਕਾ। ਜੀ ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ ਸਾਰੀ ਜਾਣਕਾਰੀ ਦੇ ਲਈ। ਮਿਲਦੇ ਹਾਂ ਜੀ ਅਗਲੇ ਹਫਤੇ। ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਦਰਸ਼ਕੋ ਸਮਾਂ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।